ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਾਨੂੰ ਜੀ ਨੂੰ ਆਖਦੇ ਹਾਂ ਸੁੱਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ। ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ। ਮੈਂ ਰਾਜਕਰਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਸੈਨੋਜ਼ੇ ਸਟੂਡੀਓਜ਼ ਤੋਂ। ਸਵਾਗਤ ਹੈ ਜੀ ਨੂੰ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube 'ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਨਵੰਬਰ ਦੀ 18 ਤਰੀਕ ਆ, ਦਿਨ ਜਿਹੜਾ ਆ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਸਪਾਂਸਰਸ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408 272 2500 4082722500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ, ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੁਲਤਾਰ ਸਿੰਘ ਬੀਸਲਾ ਫਰੈਜ਼ਨੋ, ਜਰਨੈਲ ਸਿੰਘ ਧਾਲੀਵਾਲ ਸੈਕਰਾਮੈਂਟੋ। ਟੇਕਿਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ, ਸੋਲੋ ਨੂੰ 60 ਸੈਂਟ, ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਜਿਹੜਾ ਹਾਊਸ ਆ ਉਹ ਕਹਿੰਦੇ ਭਈ $1.75 ਟ੍ਰਿਲੀਅਨ ਦਾ ਜਿਹੜਾ ਰੀਕੌਂਸੀਲੇਸ਼ਨ ਬਿੱਲ ਹੈਗਾ ਉਹਦੇ ਉੱਤੇ ਅੱਜ ਵੋਟ ਕਰ ਸਕਦਾ ਆ। ਅੱਜ ਵੀਰਵਾਰ ਸੀਗਾ, ਸੋ ਉਹਦੇ ਬਾਰੇ ਪਤਾ ਲੱਗੂਗਾ। ਸੋ ਵਾਈਟ ਹਾਊਸ ਕਲੇਮ ਕਰ ਰਿਹਾ ਵੀ ਬਾਈਡਨ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਸ ਵੱਲੋਂ ਇਸ ਬਿੱਲ ਨੂੰ ਪਾਸ ਹੋਣ ਤੋਂ ਬਾਅਦ ਜਿਹੜਾ ਡੈਫਿਸਿਟ ਆ ਉਹ $112 ਬਿਲੀਅਨ ਜਿਹੜਾ ਘਟ ਜਾਊਗਾ। ਬਿਲਡ ਬੈਕ ਬੈਟਰ ਐਕਟ ਦੇ ਅੰਡਰ ਕਹਿੰਦੇ ਭਈ ਬਹੁਤ ਸਾਰੀਆਂ ਜੋਬਸ ਕ੍ਰੀਏਟ ਹੋਣਗੀਆਂ। ਕਹਿੰਦੇ ਭਈ ਕੋਸਟ ਜਿਹੜੀ ਘਟ ਜਾਊਗੀ, ਰੀਬਿਲਡ ਹੋਊਗੀ ਆਪਣੀ ਇਕੋਨਮੀ। ਇਹ ਤਾਂ ਹੁਣ ਆਉਣ ਤੋਂ ਬਾਅਦ ਹੀ ਪਤਾ ਲੱਗੂਗਾ, ਪਰ ਹਜੇ ਤੱਕ ਵਾਈਟ ਹਾਊਸ ਨੇ ਜਿਹੜਾ ਆ ਪ੍ਰੈਜ਼ੀਡੈਂਟ ਬਾਈਡਨ ਦਾ ਜਿਹੜਾ ਸਪੈਂਡਿੰਗ ਬਿੱਲ ਆ ਉਹਦੇ ਵਿੱਚ ਕੀ ਡਿਟੇਲਡ ਇਨਫੋਰਮੇਸ਼ਨ ਆ ਉਹ ਰਿਲੀਜ਼ ਨਹੀਂ ਕੀਤੀ ਹੈਗੀ। ਪਰ ਇਹ ਇੰਨਾ ਜ਼ਰੂਰ ਕਿ $112 ਬਿਲੀਅਨ ਦਾ ਜਿਹੜਾ ਬਜਟ ਆ ਉਹ ਘਟੂਗਾ ਅਤੇ $400 ਬਿਲੀਅਨ ਦਾ ਨਵਾਂ ਰੈਵਨਿਊ, ਕਿਉਂਕਿ IRS ਦੀ ਟੈਕਸ ਇਨਫੋਰਸਮੈਂਟ ਹੋਊਗੀ, ਉਹਦੇ ਵਿੱਚ ਕਲੈਕਟ ਕੀਤਾ ਜਾਊਗਾ। ਜੀ ਬਿਲਕੁਲ। ਨਾਲ ਹੀ ਦੱਸ ਜੇ ਵੀ ਕਾਂਗਰੈਸ਼ਨਲ ਬਜਟ ਆਫਿਸ ਉਹਨਾਂ ਨੇ ਇਹ ਨਤੀਜੇ ਤੇ ਉੱਤੇ ਪਹੁੰਚੇ ਆ। ਉਹ ਕਹਿੰਦੇ ਵੀ ਜਿਹੜੇ ਡੈਮੋਕ੍ਰੇਟਸ ਦਾ ਜਿਹੜਾ ਸਪੈਂਡਿੰਗ ਬਿੱਲ ਹੈਗਾ ਆ ਉਹ ਇੱਕ ਹਿਸਾਬ ਦੇ ਨਾਲ ਪੂਰੀ ਤਰ੍ਹਾਂ ਫੁਲੀ ਪੇਡ ਫॉर ਨਹੀਂ ਹੈਗਾ, ਜਿਸ ਦਾ ਇਹ ਰਾਈਟ ਨਾਓ ਦਾਅਵਾ ਕਰ ਰਹੇ ਹੈਗੇ ਆ ਜਿਹੜੇ ਰਾਸ਼ਟਰਪਤੀ ਵੀ ਤੇ ਇਹਨਾਂ ਦਾ ਪੂਰਾ ਪ੍ਰਸ਼ਾਸਨ ਆ ਉਸ ਨੂੰ ਲੈ ਕੇ ਵੀ। ਸੋ ਕਹਿੰਦੇ ਵੀ ਕਿੰਨਾ ਜਿਹੜਾ ਰੈਵਨਿਊ ਜਨਰੇਟ ਕਰੂਗਾ IRS, ਜਿਹੜਾ ਕਿ ਸਖਤੀ ਕਰਨ ਜਾ ਰਿਹਾ ਟੈਕਸ ਜਿਹੜੇ ਚੀਟਸ ਆ ਉਸ ਦੇ ਉੱਤੇ ਪ੍ਰਸ਼ਨ ਚਿੰਨ੍ਹ ਜਿਹੜੇ ਉਹ ਹੈਗੇ ਆ। ਸੋ ਫੈਡਰਲ ਬਜਟ ਡੈਫਿਸਿਟ ਅਗਲੇ 10 ਸਾਲਾਂ ਦੇ ਵਿੱਚ $160 ਬਿਲੀਅਨ ਤੱਕ ਦਾ ਜਿਹੜਾ ਉਹ ਹੋ ਸਕਦਾ ਆ। ਜਿਹੜਾ ਰਾਸ਼ਟਰਪਤੀ ਬਾਈਡਨ ਦਾ ਇਹ ਸੋਸ਼ਲ ਸਪੈਂਡਿੰਗ ਬਿੱਲ ਤੇ ਜਿਹੜਾ ਕਲਾਈਮੇਟ ਨੂੰ ਲੈ ਕੇ, ਚੇਂਜ ਨੂੰ ਲੈ ਕੇ ਇਹਨਾਂ ਨੇ ਪੈਕੇਜ ਇਸ ਦੇ ਵਿੱਚ ਰੱਖਿਆ ਹੈਗਾ। ਸੋ ਜਿਹੜਾ ਵੀ ਇਹ ਬਿੱਲ ਆਪਾਂ ਸੁਣਦੇ ਆ ਨਾ 1.7 ਦਾ ਜਾਂ 1.1 ਟ੍ਰਿਲੀਅਨ ਡਾਲਰ ਦਾ, ਉਹ ਤਕਰੀਬਨ ਅਗਲੇ 10 ਸਾਲਾਂ ਦੀ ਜਿਹੜੀ ਸਪੈਂਡਿੰਗ ਹੁੰਦੀ ਉਹ ਨਹੀਂ ਆ ਵੀ 1 ਸਾਲ ਦੇ ਵਿੱਚ ਉਹਨਾਂ ਨੇ ਜਿਹੜਾ ਇੰਨਾ ਖਰਚਾ ਜਿਹੜਾ ਉਹ ਕਰ ਦੇਣਾ ਆ। ਸੋ ਅਗਲੇ 10 ਸਾਲਾਂ ਦਾ ਜਿਹੜਾ ਉਹਨਾਂ ਨੇ ਤੈਅ ਇਸ ਦੇ ਵਿੱਚ ਕੀਤਾ ਹੁੰਦਾ ਆ। ਅਕਸਰ ਇਹਨਾਂ ਦੇ ਵਿੱਚ ਘੱਟ ਤਾਂ ਨਹੀਂ, ਹਮੇਸ਼ਾ ਵੱਧਦਾ ਹੀ ਜਿਹੜਾ ਉਹ ਖਰਚਾ ਹੁੰਦਾ ਆ। ਜੀ, ਅਗਲੀ ਖਬਰ ਜਿਹੜੀ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਉਹਨਾਂ ਦੇ ਸੰਬੰਧ ਦੇ ਵਿੱਚ ਆ। ਦੋਨਾਂ ਹੀ ਪ੍ਰੈਜ਼ੀਡੈਂਟ ਅਤੇ ਵਾਈਸ ਪ੍ਰੈਜ਼ੀਡੈਂਟ ਦੇ ਜੇ ਉਹਨਾਂ ਦਾ ਜਿਹੜਾ ਰੇਟਿੰਗ ਦੇਖੀ ਜਾਵੇ ਤਾਂ ਉਹ ਬਹੁਤ ਜ਼ਿਆਦਾ ਜਿਹੜੀ ਹੁਣ ਘਟ ਗਈ ਹੈਗੀ ਆ। ਇਹਨੂੰ ਦੇਖਦੇ ਹੋਏ ਕਮਲਾ ਹੈਰਿਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਜਿਹੜੇ ਆ ਐਸ਼ਲੇ ਐਟੀਐਨ, ਉਹਨਾਂ ਨੇ ਰਿਜ਼ਾਈਨ ਕਰ ਦਿੱਤਾ ਆ ਅਤੇ ਉਹ ਕਹਿੰਦੇ ਆ ਵੀ ਨੈਕਸਟ ਮੰਥ ਤੋਂ ਉਹ ਐਜ਼ ਏ ਉਹਨਾਂ ਦੇ ਕਮਿਊਨੀਕੇਸ਼ਨ ਡਾਇਰੈਕਟਰ ਜੋਬ ਨਹੀਂ ਕਰਨਗੇ।
ਉਹ ਬਹੁਤ ਲੰਮੇ ਸਮੇਂ ਤੋਂ ਟੌਪ ਦੇ ਐਡਵਾਈਜ਼ਰ ਰਹੇ ਆ ਹਾਊਸ ਸਪੀਕਰ ਨੈਂਸੀ ਪਲੋਸੀ ਦੇ ਵੀ, ਤੇ ਪਲੋਸੀ ਦੇ ਵੀ ਕਮਿਊਨੀਕੇਸ਼ਨ ਡਾਇਰੈਕਟਰ 2 ਵਾਰ ਰਹੇ ਆ, ਤੇ ਓਬਾਮਾ ਐਡਮਿਨਿਸਟ੍ਰੇਸ਼ਨ ਦੇ ਸਮੇਂ ਵੀ। ਪਰ ਅੱਜ ਕੱਲ੍ਹ ਜਿਹੜੇ ਆ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਦੇ ਕਮਿਊਨੀਕੇਸ਼ਨ ਡਾਇਰੈਕਟਰ ਸੀਗੇ। ਅਪਰੂਵਲ ਰੇਟਿੰਗ ਜਿਹੜੀ ਆ ਕਮਲਾ ਦੇਵੀ ਹੈਰਿਸ ਦੀ ਇਸ ਟਾਈਮ 28% ਦੇ ਉੱਤੇ ਹੈਗੀ ਆ, ਬਹੁਤ ਹੀ ਘੱਟ ਜਿਹੜੀ ਆ ਇਹ ਰੇਟਿੰਗ ਹੈਗੀ ਆ। ਇਹ ਹੂੰ, ਜਿਹੜਾ ਸਾਰਾ ਕੁਛ 2-3 ਮੁੱਦਿਆਂ ਨੂੰ ਲੈ ਕੇ ਆ। ਇੱਕ ਤਾਂ ਇਮੀਗ੍ਰੇਸ਼ਨ ਜਿਹੜੀ ਆ, 1.7 ਮਿਲੀਅਨ ਮਾਈਗ੍ਰੈਂਟਸ ਜਿਹੜੇ ਯੂਐਸ ਮੈਕਸੀਕੋ ਬਾਰਡਰ ਤੋਂ ਐਂਟਰ ਹੋਏ ਆ। ਦੂਸਰੇ ਨੰਬਰ ਤੇ ਇਨਫਲੇਸ਼ਨ ਜਿਹੜੀ ਆ, ਇਹ 2 ਚੀਜ਼ਾਂ ਜਿਹੜੀਆਂ ਆ ਬਹੁਤ ਮਾਰ ਪਾ ਰਹੀਆਂ ਹੈਗੀਆਂ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ। ਜੀ। ਓਕਲਾਹੋਮਾ ਦੇ ਗਵਰਨਰ ਕੈਵਿਨ ਸਟਿਟ ਉਹਨਾਂ ਨੇ ਜੂਲੀਅਸ ਜੋਨਸ ਉਸ ਦੀ ਮੌਤ ਦੀ ਸਜ਼ਾ ਆ ਉਸ ਨੂੰ ਕਮਿਊਟ ਕਰ ਦਿੱਤਾ ਆ, ਉਸ ਨੂੰ ਤਬਦੀਲ ਕਰਕੇ ਉਮਰ ਕੈਦ ਦੇ ਵਿੱਚ ਤਬਦੀਲ ਕੀਤਾ ਆ। 1999 ਦੇ ਇੱਕ ਕਤਲ ਦੇ ਮਾਮਲੇ ਦੇ ਵਿੱਚ ਇਸ ਨੂੰ ਕਹਿੰਦੇ ਵੀ ਐਗਜ਼ੀਕਿਊਟ ਕੀਤਾ ਜਾਣਾ ਸੀਗਾ, ਜਿਸ ਦੇ ਬਾਰੇ ਇਹ ਉਦੋਂ ਤੋਂ ਕਹਿੰਦਾ ਆ ਰਿਹਾ ਵੀ ਮੈਂ ਇਸ ਦੇ ਵਿੱਚ ਦੋਸ਼ੀ ਨਹੀਂ ਹੈਗਾ, ਮੈਂ ਇਹ ਕਤਲ ਨਹੀਂ ਕੀਤਾ ਸੀ। ਸੋ ਕਹਿੰਦੇ ਵੀ ਇਹ ਹੁਣ ਵਿਦਆਊਟ ਪੋਸੀਬਿਲਿਟੀ ਆਫ ਪੈਰੋਲ ਲਾਈਫ ਇਨ ਪ੍ਰਿਜ਼ਨ ਜਿਹੜੀ ਆ ਉਹ ਹੋਊਗੀ। ਇੱਕ ਐਗਜ਼ੀਕਿਊਟਿਵ ਆਰਡਰ ਜਿਹੜਾ ਆ ਓਕਲਾਹੋਮਾ ਦੇ ਗਵਰਨਰ ਕੈਵਿਨ ਸਟਿਟ ਆ ਉਹਨਾਂ ਨੇ ਜੋਨਸ ਦੇ ਮਾਮਲੇ ਦੇ ਵਿੱਚ ਕੀਤਾ। ਸੋ ਪਿਛਲੇ ਕਈ ਦਿਨਾਂ ਤੋਂ ਇਹ ਜ਼ੋਰ ਜਿਹੜਾ ਆ ਉਹ ਪਾਇਆ ਜਾ ਰਿਹਾ ਹੈਗਾ ਸੀਗਾ। ਕਹਿੰਦੇ ਵੀ ਜਿਹੜੇ ਰਿਪਬਲਿਕਨ ਗਵਰਨਰ ਉਹਨਾਂ ਨੇ ਫੈਸਲਾ ਕਹਿੰਦੇ ਵੀ ਉਸ ਉਦੋਂ ਲਿਆ ਆ ਕਹਿੰਦੇ ਵੀ ਜਿਹੜੇ ਨਵਾਂ ਮਟੀਰੀਅਲ ਪ੍ਰੈਜ਼ੈਂਟ ਕੀਤਾ ਗਿਆ ਸੀਗਾ ਇਸ ਕੇਸ ਦੇ ਮਾਮਲੇ ਦੇ ਵਿੱਚ ਉਸ ਨੂੰ ਰਿਵਿਊ ਕਰਨ ਦੇ ਬਾਅਦ ਦੇ ਵਿੱਚ ਓਕਲਾਹੋਮਾ ਪਾਰਡਨ ਤੇ ਪ੍ਰੋਨ ਬੋਲਡ ਆ ਉਹਨਾਂ ਨੇ ਰਿਕਮੈਂਡ ਕੀਤਾ ਸੀਗਾ ਵੀ ਜੋਨਸ ਦੀ ਜਿਹੜੀ ਸਜ਼ਾ ਆ ਉਸ ਨੂੰ ਲਾਈਫ ਇਨ ਪ੍ਰਿਜ਼ਨ ਵਿਦ ਪੋਸੀਬਿਲਿਟੀ ਆਫ ਪੈਰੋਲ ਜਿਹੜੀ ਉਹ ਕਰ ਦਿੱਤੀ ਜਾਵੇ, ਇੱਕ ਦੇ ਮੁਕਾਬਲੇ 3 ਵੋਟਾਂ ਦੇ ਨਾਲ ਮੈਜੋਰਟੀ ਦੇ ਵਿੱਚ। ਪਰ ਹੁਣ ਇਸ ਦੀ ਚਲੋ ਮੌਤ ਦੀ ਸਜ਼ਾ ਤਾਂ ਇਸ ਨੂੰ ਹਟਾ ਦਿੱਤੀ ਗਈ ਆ, ਪਰ ਪੈਰੋਲ ਦੀ ਕਹਿੰਦੇ ਆ ਵੀ ਕੋਈ ਸੰਭਾਵਨਾ ਇਸ ਦੇ ਵਿੱਚ ਨਹੀਂ ਰਹੂਗੀ। ਪਤਾ ਨਹੀਂ ਆਉਣ ਵਾਲੇ ਸਾਲਾਂ ਦੇ ਵਿੱਚ ਇਹ ਕੁਛ ਬਦਲ ਸਕਦਾ ਹੈ ਕਿ ਨਹੀਂ, ਇਹ ਵੇਖਣ ਵਾਲੀ ਗੱਲ ਰਹੂਗੀ। ਪਰ 1999 ਦੇ ਤੋਂ ਲੈ ਕੇ ਹੁਣ ਤੱਕ ਇਹ ਬੰਦਾ ਅੰਦਰ ਹੀ ਹੈਗਾ ਆ ਬਿਲਕੁਲ ਕਿ ਜਿੱਦਾਂ 11th ਆਵਰ ਅਖੀਰਲੇ ਘੰਟੇ ਦੇ ਵਿੱਚ ਇਹ ਫੈਸਲਾ ਜਿਹੜਾ ਆ ਉਹ ਲਿਆ ਗਿਆ ਆ। ਇਸ ਦੀ ਸਜ਼ਾ ਮਾਫ਼ ਕਰਾਉਣ ਦੇ ਲਈ ਕਹਿੰਦੇ ਵੀ ਕਈ ਸਾਲਾਂ ਤੋਂ ਜਿਹੜਾ ਪ੍ਰੋਟੈਸਟ ਆ ਉਹ ਚੱਲ ਵੀ ਰਿਹਾ ਸੀ। ਜੀ। ਅਗਲੀ ਖਬਰ ਵੱਲ ਚੱਲੀਏ। ਤੇ ਅੱਜ 3 ਅਮੀਗੋਜ਼ 3 ਅਮੀਗੋ ਕਹਿ ਸਕਦੇ ਹਾਂ, ਜਿਨ੍ਹਾਂ ਦੀ ਮੀਟਿੰਗ ਹੋਈ ਆ, ਜਿਹਦੇ ਵਿੱਚ ਸਾਡੇ ਪ੍ਰੈਜ਼ੀਡੈਂਟ ਜੋ ਬਾਈਡਨ, ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੇ ਮੈਕਸੀਕੋ ਦੇ ਪ੍ਰੈਜ਼ੀਡੈਂਟ ਜਿਹੜੇ ਆ ਅਮਲਾ ਕਰਕੇ ਜਿਹਨਾਂ ਨੂੰ ਜਾਣਿਆ ਜਾਂਦਾ ਹੈ, ਐਂਡ੍ਰੇਸ ਮੈਨੂਅਲ ਲੋਪੇਜ਼ ਓਬਰਾਡੋਰ, ਇਹਨਾਂ ਦੀ ਮੀਟਿੰਗ ਹੋਈ ਆ ਜਦੋਂ ਤੋਂ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਆਪਣਾ ਚਾਰਜ ਸੰਭਾਲਿਆ ਆ। ਪਹਿਲਾਂ ਜਿਹੜੀ ਆ ਆਪਣੇ ਗੁਆਂਢੀਆਂ ਦੇ ਨਾਲ ਜਿਹੜੀ ਆ ਕਾਫੀ ਖਟਪਟ ਹੋ ਰੱਖੀ ਸੀ ਜਦੋਂ ਜਿਸ ਟਾਈਮ ਦੇ ਉੱਤੇ ਪ੍ਰੈਜ਼ੀਡੈਂਟ ਟਰੰਪ ਪ੍ਰੈਜ਼ੀਡੈਂਟ ਸੀਗੇ। ਸੋ ਜਿਹੜਾ ਨਵਾਂ ਬਿੱਲ ਪਾਸ ਹੋਇਆ ਉਹਦੇ ਵਿੱਚ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਜਿਹੜੀ ਯੂਐਸ ਦੀ ਸਰਕਾਰ ਆ ਉਹ ਪ੍ਰਪੋਜ਼ ਕਰ ਰਹੀ ਆ ਵੀ ਕਾਫੀ ਜ਼ਿਆਦਾ ਟੈਕਸ ਕ੍ਰੈਡਿਟ ਦਿੱਤਾ ਜਾਊਗਾ ਅਮਰੀਕਨ ਮੇਡ ਇਲੈਕਟ੍ਰਿਕ ਵਹੀਕਲਸ ਦੇ ਲਈ। ਸੋ ਜਿਨ੍ਹਾਂ ਨੇ ਕਾਰਾਂ ਵੀ ਖਰੀਦਣੀਆਂ ਫਿਊਚਰ 'ਚ ਥੋੜ੍ਹਾ ਧਿਆਨ ਰੱਖਣ ਵੀ ਉਹਨਾਂ ਦੇ ਉੱਤੇ ਕ੍ਰੈਡਿਟ ਕਾਫੀ ਮਿਲੂਗਾ। ਪਰ ਇਹ ਇੱਕ ਜਿਹੜਾ ਆ ਪ੍ਰੋਬਲਮ ਪੈ ਰਹੀ ਆ ਵੀ ਜਿਹੜੀ ਨੈਫਟਾ ਬਣਾਈ ਗਈ ਸੀ ਤਿੰਨਾਂ ਮੁਲਕਾਂ ਦੀ ਸਾਂਝੀ, ਉਹਦੇ ਵਿੱਚ ਕਹਿੰਦੇ ਵੀ ਇਹ ਇਨਕਲੂਡਡ ਨਹੀਂ, ਇਹਦਾ ਜਿਹੜਾ ਆ ਕੈਨੇਡਾ ਦੀ ਜਿਹੜੀ ਇਕੋਨਮੀ ਦੇ ਉੱਤੇ ਅਸਰ ਪੈਂਦਾ ਹੈਗਾ। ਸੋ ਉਹਦੇ 'ਤੇ ਉਹ ਵਰਕਆਊਟ ਕਰ ਰਹੇ ਆ। ਪਰ ਓਵਰਆਲ ਜਿਹੜੀ ਮੀਟਿੰਗ ਆ ਤਿੰਨਾਂ ਹੀ ਲੀਡਰਾਂ ਦੀ ਉਹ ਆਪਸ ਦੇ ਵਿੱਚ ਸਹੀ ਚੰਗੀ ਰਹੀ ਹੈਗੀ ਆ। ਜੀ, ਹਾਂ, ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ ਕਾਇਲ ਰਿਟਨ ਹਾਊਸ ਦੇ ਟਰਾਇਲ ਤੋਂ ਬਾਅਦ ਦੇ ਵਿੱਚ ਜਿਹੜੀ ਜਿਊਰੀ ਆ ਜਿਨ੍ਹਾਂ ਨੇ ਫੈਸਲਾ ਕਰਨਾ ਆ ਵੀ ਇਹ ਦੋਸ਼ੀ ਆ ਕਿ ਨਿਰਦੋਸ਼ ਆ, ਉਹਨਾਂ ਦੀਆਂ ਡੈਲੀਬਰੇਸ਼ਨਸ ਕਹਿੰਦੇ ਤੀਜੇ ਦਿਨ ਦੇ ਵਿੱਚ ਜਾ ਪਹੁੰਚੀਆਂ, ਪਰ ਅਜੇ ਤੱਕ ਉਹ ਕਿਸੇ ਫੈਸਲੇ ਦੇ ਉੱਤੇ ਨਹੀਂ ਪਹੁੰਚੇ, ਅਜੇ ਨਾਕਾਮਯਾਬ ਰਹੇ ਆ। ਉਧਰ MSNBC ਨੂੰ ਜਿਹੜਾ ਆ ਟਰਾਇਲ ਦੇ ਵਿੱਚੋਂ ਜੱਜ ਨੇ ਬੈਨ ਕਰ ਦਿੱਤਾ ਆ। ਕਹਿੰਦੇ ਵੀ ਜਦੋਂ ਜ਼ਰੂਰ ਦੀ ਬੱਸ ਵਾਪਸ ਜਾ ਰਹੀ ਸੀ MSNBC ਦਾ ਇੱਕ ਜਿਹੜਾ ਪ੍ਰੋਡਿਊਸਰ ਆ ਉਹ ਬੱਸ ਦੇ ਮਗਰ ਦੌੜ ਗਿਆ, ਮੇ ਵੀ ਇਹ ਜਾਣਨ ਦੀ ਕੋਸ਼ਿਸ਼ ਕਰਨ ਲੱਗਾ ਸੀਗਾ ਵੀ ਕਿੱਧਰ ਨੂੰ ਜਿਹੜਾ ਆ ਉਹ ਜਾ ਰਿਹਾ ਹੈਗਾ ਆ। ਸੋ ਇਸ ਨੂੰ ਦੇਖਦੇ ਹੋਏ ਇਸ ਕੇਸ ਦੀ ਜਿਹੜੀ ਸੁਣਵਾਈ ਕਰ ਰਹੇ ਨੇ ਜੱਜ, ਉਹਨਾਂ ਨੇ ਇਹਨਾਂ ਨੂੰ ਬੈਨ ਕਰ ਦਿੱਤਾ ਹੈਗਾ ਆ। ਸੋ TRP ਦੇ ਚੱਕਰ ਦੇ ਵਿੱਚ ਜਿਹੜੇ ਜਿਊਰਰਸ ਆ ਉਹਨਾਂ ਦੀ ਪ੍ਰਾਈਵੇਸੀ ਦਾ ਜਿਹੜਾ ਉਹ ਘਾਣ ਨਾ ਕਰ ਦੇਣ,
ਇਸ ਦੇ ਚੱਲਦਿਆਂ ਜਿਹੜਾ ਆ ਜੱਜ ਨੇ ਇਹ ਫੈਸਲਾ ਆ ਉਹ ਲਿਆ ਹੈਗਾ ਆ, ਕੋਰਟ ਦੇ ਵਿੱਚੋਂ ਹੀ ਉਹਨਾਂ ਨੂੰ ਬਾਹਰ ਕਰ ਦਿੱਤਾ ਹੈਗਾ ਆ। ਸੋ ਇਹ ਹੁਣ ਬਹੁਤ ਸਾਰੇ ਲੋਕ ਜਿਹੜੇ ਇਸ ਦੇ ਇੰਤਜ਼ਾਰ ਦੇ ਵਿੱਚ ਹੈਗੇ ਆ ਵੀ ਕੀ ਫੈਸਲਾ ਜਿਹੜਾ ਉਹ ਆਊਗਾ। ਕੱਲ ਕਹਿੰਦੇ ਆ ਵੀ ਡਰੋਨ ਦੀ ਜਿਹੜੀ ਫੁਟੇਜ ਆ ਸਾਰੇ ਜੂਰਰਸ ਨੇ ਇੱਕ ਵਾਰੀ ਦੁਬਾਰੇ ਜਿਹੜੀ ਉਹ ਮੰਗੀ ਸੀਗੀ ਉਸ ਨੂੰ ਦੇਖਿਆ ਆ। ਮਿਸ ਟ੍ਰਾਇਲ ਦੀ ਮੰਗ ਜਿਹੜੀ ਆ ਡਿਫੈਂਸ ਦੇ ਦੁਆਰਾ ਕੀਤੀ ਗਈ ਹੈਗੀ ਆ। ਕਾਇਲ ਰਿਟਨ ਹਾਊਸ ਦੇ ਉੱਤੇ ਜਿਹੜੇ 5 ਫੈਲਨੀ ਕਾਊਂਟਸ ਆ, 6ਵਾਂ ਕਾਊਂਟ ਜਿਹੜਾ ਆਲਰੇਡੀ ਜੱਜ ਨੇ ਇਸ ਦਾ ਡ੍ਰੌਪ ਕਰ ਦਿੱਤਾ ਸੀਗਾ, ਜਿਹੜਾ ਇਲੀਗਲ ਵੈਪਨ ਪੋਜੈਸ਼ਨ ਵਾਲਾ ਜਿਹੜਾ ਸੀਗਾ। ਸੋ ਹੁਣ ਵੇਖਦੇ ਆ ਕੀ ਫੈਸਲਾ ਜਿਹੜਾ ਹੁੰਦਾ ਆ। ਸਾਰੇ ਮੁਲਕ ਦੀਆਂ ਨਜ਼ਰਾਂ ਇਸ ਫੈਸਲੇ ਦੇ ਉੱਤੇ, ਇਸ ਟ੍ਰਾਇਲ ਦੇ ਨਤੀਜੇ ਦੇ ਉੱਤੇ ਲੱਗੀਆਂ ਨੇ। ਜੀ, ਅਗਲੀ ਖਬਰ ਵੱਲ ਚਲੀਏ ਤੇ ਇੱਕ ਬਾਈ ਪਾਰਟੀਸ਼ਨ ਕੋਲੀਸ਼ਨ ਆਫ ਯੂਐਸ ਸਟੇਟ ਅਟਾਰਨੀ ਜਨਰਲ ਜਿਹੜੇ ਹੈਗੇ ਆ ਵੱਖ-ਵੱਖ ਸਟੇਟਾਂ ਦੇ, ਉਹ ਰਲ ਕੇ ਇੱਕ ਇਨਵੈਸਟੀਗੇਸ਼ਨ ਕਰ ਰਹੇ ਆ ਫੇਸਬੁੱਕ ਨੂੰ ਤੇ ਖਾਸ ਕਰਕੇ ਇੰਸਟਾਗ੍ਰਾਮ ਨੂੰ। ਕਹਿੰਦੇ ਭਈ ਇਹਦੇ ਨਾਲ ਜਿਹੜੇ ਬੱਚੇ ਆ ਉਹਨਾਂ ਦੀ ਸਿਹਤ ਦੇ ਉੱਤੇ ਬਹੁਤ ਜ਼ਿਆਦਾ ਅਸਰ ਹੋ ਰਿਹਾ, ਖਾਸ ਕਰਕੇ ਬੱਚਿਆਂ ਦੀ ਮੈਂਟਲ ਹੈਲਥ ਦੇ ਉੱਤੇ। ਸੋ ਇਹ ਰੌਲਾ ਤਾਂ ਬਹੁਤ ਚਿਰਾਂ ਤੋਂ ਪੈ ਰਿਹਾ ਸੀ। ਪਿੱਛੇ ਜਿਹੇ ਜਦੋਂ ਫੇਸਬੁੱਕ ਦੇ ਇੱਕ ਇੰਪਲਾਈ ਦੀ ਕਾਂਗਰਸ ਦੇ ਵਿੱਚ ਵੀ ਜਿਹੜੀ ਹੀਅਰਿੰਗ ਹੋਈ ਸੀ, ਉਹ 'ਚ ਦੱਸਿਆ ਸੀ ਵੀ ਕਿਸ ਤਰ੍ਹਾਂ ਫੇਸਬੁੱਕ ਵਾਲੇ ਕਰ ਰਹੇ ਹੈਗੇ ਆ। ਸੋ ਉਹਨਾਂ ਨੇ ਪ੍ਰੋਮਿਸ ਤਾਂ ਕੀਤਾ ਸੀ ਵੀ ਬੱਚਿਆਂ ਦੇ ਮਾਮਲੇ ਦੇ ਵਿੱਚ ਕੁਛ ਨਾ ਕੁਛ ਫੇਸਬੁੱਕ 'ਚ ਇੱਦਾਂ ਦਾ ਜਿਹੜੀ ਚੀਜ਼ ਲਾਈ ਜਾਊਗੀ ਜਿਹਦੇ ਨਾਲ ਉਹ ਬੱਚੇ ਉਹ ਜਿਹੜੇ ਸਾਈਟਸ ਆ ਜਾਂ ਉਹ ਨਹੀਂ ਦੇਖ ਸਕਣਗੇ। ਪਰ ਇਹ ਹੁਣ ਪਤਾ ਨਹੀਂ ਵੀ ਉਹਦੇ 'ਤੇ ਕਿੰਨਾ ਕੁ ਕੰਮ ਹੋਇਆ। ਪਰ ਰਲ ਕੇ ਸਾਰੇ ਅਟਾਰਨੀ ਜਨਰਲ ਆ ਉਹ ਇਨਵੈਸਟੀਗੇਸ਼ਨ ਜ਼ਰੂਰ ਕਰ ਰਹੇ ਹੈਗੇ ਆ ਵੀ ਜਿਹੜੇ ਬੱਚੇ ਆ ਉਹਨਾਂ ਦੀ ਸਿਹਤ ਦੇ ਉੱਤੇ, ਖਾਸ ਕਰਕੇ ਮੈਂਟਲ ਹੈਲਥ ਦੇ ਉੱਤੇ ਬਹੁਤ ਅਸਰ ਪੈ ਰਿਹਾ। ਬਿਲਕੁਲ ਜੀ, ਇਹ ਤਾਂ ਬਹੁਤ ਚੀਜ਼ਾਂ ਜਿਹੜੀਆਂ ਇਸ ਦੇ ਬਾਰੇ ਰਿਪੋਰਟਸ ਜਿਹੜੀਆਂ ਉਹ ਸਾਹਮਣੇ ਆਈਆਂ। ਖੁਦ ਫੇਸਬੁੱਕ ਆਪਣੀ ਅੰਦਰੂਨੀ ਰਿਪੋਰਟ ਦੇ ਵਿੱਚ ਇਸ ਚੀਜ਼ ਨੂੰ ਮੰਨਦਾ ਆ, ਪਰ ਫਿਰ ਵੀ ਇਸ ਦੇ ਉੱਤੇ ਕੋਈ ਜਿਹੜਾ ਕਦਮ ਨਹੀਂ ਚੱਕਦਾ ਵੀ ਇਸ ਨੂੰ ਠੀਕ ਕੀਤਾ ਜਾ ਸਕੇ। ਮੈਟਾਵਰਸ ਜਿਹੜਾ ਇਹਨਾਂ ਨੇ ਤਿਆਰ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਆਲਰੇਡੀ ਬਹੁਤ ਸਾਰੇ ਜਿਹੜੇ ਲੋਕ ਆ ਉਸ 'ਤੇ ਉਲਟ ਆ ਗਏ ਆ। ਕਹਿੰਦੇ ਵੀ ਇਸ ਨੂੰ ਸਫਲ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ। ਇਹ ਲੋਕਾਂ ਦੇ ਲਈ ਬਹੁਤ ਹੀ ਜ਼ਿਆਦਾ ਘਾਤਕ ਸਾਬਤ ਜਿਹੜੀ ਉਹ ਹੋਵੇਗੀ। ਤੇ ਕਈ ਤਾਂ ਜਿਹੜੇ ਐਡੀਟੋਰੀਅਲ ਪੀਸ ਜਿਹੜੇ ਲਿਖਦੇ ਨੇ ਵੱਡੀਆਂ-ਵੱਡੀਆਂ ਅਖਬਾਰਾਂ ਵਾਲੇ, ਉਹ ਤਾਂ ਕਹਿੰਦੇ ਵੀ ਇਟਸ ਡੈਡ ਔਨ ਅਰਾਈਵਲ, ਵੀ ਇਹ ਬਹੁਤਾ ਗਾਂਹ ਜਿਹੜਾ ਉਹ ਨਹੀਂ ਜਾਊਗਾ। ਪਰ ਜਿੰਨਾ ਡਾਟਾ ਫੇਸਬੁੱਕ ਦੇ ਕੋਲ ਹੈਗਾ ਆ, ਉਹ ਲੋਕਾਂ ਨੂੰ ਇਸ ਪਾਸੇ ਵੱਲ ਲਾਉਣ ਦੀ ਜਿਹੜੀ ਕੋਸ਼ਿਸ਼ ਤਾਂ ਉਹ ਜ਼ਰੂਰ ਕਰ ਸਕਦਾ ਹੈਗਾ ਆ। ਰੀਸੈਂਟਲੀ ਜਦੋਂ ਕਾਫੀ ਜ਼ਿਆਦਾ ਇਹਨਾਂ ਦੀ ਵਿਰੋਧਤਾ ਹੋਈ ਸੀ ਤਾਂ ਫੇਸ਼ੀਅਲ ਰੈਕੋਗਨੀਸ਼ਨ ਵਾਲਾ ਜਿਹੜਾ ਡਾਟਾ ਹੈਗਾ, ਕਹਿੰਦੇ ਵੀ ਅਸੀਂ ਉਸ ਨੂੰ ਹੁਣ ਡਿਸਟਰੋਏ ਕਰ ਰਹੇ ਹਾਂ, ਕਿਸੇ ਦੇ ਨਾਲ ਜਿਹੜਾ ਉਹ ਸ਼ੇਅਰ ਨਹੀਂ ਕਰਾਂਗੇ ਤੇ ਹੋਰ ਇਕੱਠਾ ਜਿਹੜਾ ਆ ਉਹ ਨਹੀਂ ਕਰਾਂਗੇ। ਸੋ ਬਦਨਾਮੀ ਫੇਸਬੁੱਕ ਦੀ ਚੌਂਚ ਫੇਰਿਓਂ ਜਿਹੜੀ ਉਹ ਬਹੁਤ ਜ਼ਿਆਦਾ ਹੋ ਰਹੀ ਆ। ਸੋ ਦੇਖੋ ਕੀ ਬਣਦਾ, ਕੀ ਭਵਿੱਖ ਜਿਹੜਾ ਇਸ ਦੇ ਵਿੱਚ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਛੁੱਟੀਆਂ ਦਾ ਮੌਸਮ ਜਿਹੜਾ ਉਹ ਆ ਰਿਹਾ ਹੈਗਾ ਆ। ਜਿਹੜਾ ਲੱਕ ਤਾਂ ਪਹਿਲੋਂ ਹੀ ਜਿਹੜਾ ਇਨਫਲੇਸ਼ਨ ਨੇ ਤੋੜਿਆ ਹੈਗਾ ਆ ਲੋਕਾਂ ਦਾ। ਸੋ ਉਮੀਦ ਇਹੀ ਕਰਦੇ ਹਾਂ ਵੀ ਜਿਹੜੀ ਲੋਕ ਭਾਲਦੇ ਨੇ ਛੁੱਟੀਆਂ ਦੇ ਦੌਰਾਨ ਚੀਜ਼ਾਂ ਜਿਹੜੀ ਖਰੀਦੋ ਫਰੋਖਤ ਜਿਹੜੀ ਕਰਨੀ ਆ, ਉਮੀਦ ਇਹੀ ਕਰਦੇ ਹਾਂ ਵੀ ਉਹਨਾਂ ਨੂੰ ਸਮੇਂ ਸਿਰ ਜਿਹੜੀਆਂ ਪਹੁੰਚ ਜਾਣ। ਉੱਧਰ ਜਿਹੜੀਆਂ ਡਿਜ਼ਨੀ ਨੇ ਆਪਣੀਆਂ ਕਰੂਜ਼ਿਜ਼ ਆ ਉਸ ਦੇ ਵਿੱਚ ਨਵਾਂ ਫੈਸਲਾ ਲੈ ਲਿਆ ਆ ਵੀ ਜਿੰਨੇ ਵੀ ਪੈਸੰਜਰਸ ਆ ਉਹ ਉਹਨਾਂ ਜਿਨ੍ਹਾਂ ਦੀ ਉਮਰ 5 ਸਾਲ ਤੋਂ ਉਸ ਤੋਂ ਉੱਤੇ ਹੈਗੀ ਆ, ਜਨਵਰੀ ਤੋਂ ਉਹ ਸਾਰੇ ਵੈਕਸੀਨੇਟ ਹੋਣੇ ਚਾਹੀਦੇ ਨੇ ਜੇ ਉਹ ਡਿਜ਼ਨੀ ਦੀਆਂ ਕਰੂਜ਼ ਦੇ ਵਿੱਚ ਇੰਜੋਏ ਕਰਨਾ ਚਾਹੁੰਦੇ ਹੈਗੇ ਆ। ਸੋ ਇਹ ਉਹਨਾਂ ਨੇ ਆਲਰੇਡੀ ਇੱਕ ਰਿਕੁਆਇਰਮੈਂਟ ਆ ਉਹ ਐਡ ਕਰ ਦਿੱਤੀ ਹੈਗੀ ਆ ਵੀ ਜਨਵਰੀ ਤੋਂ ਜਿਹੜੀ ਉਹ ਹੋਊਗੀ। ਕੰਪਨੀ ਨੇ ਕਿਹਾ ਵੀ 13 ਜਨਵਰੀ 2022 ਤੋਂ ਇਹ ਰਿਕੁਆਇਰਮੈਂਟ ਸ਼ੁਰੂ ਹੋਣ ਜਾ ਰਹੀ ਆ। 5 ਸਾਲ ਜਾਂ ਉਸ ਤੋਂ ਵੱਧ ਦੀ ਉਮਰ ਵਾਲਾ ਕੋਈ ਵੀ ਜਿਹੜਾ ਹੈਗਾ, ਚਾਹੇ ਬੱਚਾ ਹੈ ਤੇ ਚਾਹੇ ਕੋਈ ਅਡਲਟ ਆ, ਉਸ ਨੂੰ ਪ੍ਰੂਫ ਆਫ ਨੈਗੇਟਿਵ ਟੈਸਟ ਜਿਹੜਾ ਆ ਆਈਦਰ ਉਹ ਪਿਛਲੇ 3 ਦਿਨਾਂ ਦੇ ਵਿੱਚ ਤੇ 24 ਘੰਟੇ ਤੋਂ ਪਹਿਲਾਂ ਜਿਹੜਾ ਆ ਉਹ ਦਿਖਾਉਣਾ ਪਊਗਾ। ਤੇ ਨਾਲ ਜਿਹੜੀ ਆ ਉਹ ਵੈਕਸੀਨੇਸ਼ਨ ਵੀ ਉਹਨਾਂ ਨੇ ਮੰਗ ਕੀਤੀ ਆ ਜੇ ਉਹ ਨਹੀਂ ਚੀਜ਼ ਹੈਗੀ। ਸੋ ਉਹਨਾਂ ਨੇ ਪ੍ਰੂਫ ਆਫ ਵੈਕਸੀਨੇਸ਼ਨ ਜਿਹੜੀ ਆ ਫਾਈਜ਼ਰ, ਮੋਡਰਨਾ, ਜੌਨਸਨ ਐਂਡ ਜੌਨਸਨ, ਐਸਟਰਾਜ਼ੈਨੇਕਾ, ਕੋਵਿਸ਼ੀਲਡ, ਨੋਵਾਵੈਕਸ, ਸਾਈਨੋਫਾਰਮ, ਸਾਈਨੋਵੈਕ ਜਿਹੜੀਆਂ ਆ ਉਹਨਾਂ ਨੂੰ ਮੰਨਿਆ ਹੈਗਾ ਆ। ਜੀ, ਅਗਲੀ ਖਬਰ ਕੈਲੀਫੋਰਨੀਆ ਤੋਂ ਆ ਰਹੀ ਹੈ ਜਿੱਥੇ ਕਿ 2 ਬੱਚਿਆਂ ਨੂੰ ਜਿਹੜਾ ਆ ਗਲਤ ਟੀਕਾ ਜਿਹੜਾ ਕਰੋਨਾ ਵਾਇਰਸ ਦਾ ਲਾ ਦਿੱਤਾ ਗਿਆ, ਜਿਹਦੇ ਨਾਲ ਉਹ ਬਿਮਾਰ ਹੋ ਗਏ। 2 ਨਹੀਂ, ਐਕਚੁਅਲੀ 14 ਦੇ ਕਰੀਬ ਜਿਹੜੇ ਬੱਚੇ ਹੈਗੇ ਆ, ਗਲਤ ਡੋਜ਼ ਜਿਹੜੀ ਆ ਉਹਨਾਂ ਨੂੰ
ਦੇ ਦਿੱਤੀ ਗਈ ਆ। ਇੱਕ ਪੇਰੈਂਟ ਜਿਹੜੀ ਆ ਡਨੀਸ ਆਈਜ਼ਰਲੋਥ, ਉਸਨੇ ਇਹ ਕਿਹਾ ਵੀ ਇਹ ਤਾਂ ਬਹੁਤ ਦੁਖਦਾਈ ਖਬਰ ਆ ਵੀ ਜਿਹੜੇ ਡਾਕਟਰਸ ਆ ਜਾਂ ਜਿਹੜੀਆਂ ਆਰਗੇਨਾਈਜੇਸ਼ਨਸ ਆ ਇਹ ਟੀਕੇ ਲਾ ਰਹੀਆਂ, ਉਹਨਾਂ ਨੂੰ ਬਹੁਤ ਹੀ ਕੇਅਰਫੁਲ ਹੋਣਾ ਚਾਹੀਦਾ ਹੈਗਾ। ਕਹਿੰਦੇ ਵੀ 20 ਮਾਈਕਰੋਗ੍ਰਾਮਸ ਆਫ ਡੋਸੇਜ ਬੱਚਿਆਂ ਨੂੰ ਦੇਤੀ, ਜੋ ਕਿ ਦੇਣੀ ਸੀ 10। ਇਹ ਬੱਚੇ ਜਿਹੜੇ ਸੀਗੇ 8 ਸਾਲ ਤੋਂ ਲੈ ਕੇ 11 ਸਾਲ ਦੇ ਬੱਚੇ ਸੀ, ਜਿਹਦੇ ਨਾਲ ਉਹਨਾਂ ਦੀ ਸਿਹਤ ਦੇ ਉੱਤੇ ਜਿਹੜਾ ਆ ਕਾਫੀ ਅਸਰ ਪਿਆ। ਕਹਿੰਦੇ ਵੀ ਜਦੋਂ ਇਹ ਟੀਕੇ ਲਾ ਦਿੱਤੇ ਗਏ ਬੱਚਿਆਂ ਦੇ, 10 ਘੰਟੇ ਤੱਕ ਵੀ ਜਿਹੜਾ ਆ ਜਿਹੜੇ ਐਡਮਿਨਿਸਟ੍ਰੇਟਰ ਸੀਗੇ ਜਿਹੜੇ ਟੀਕੇ ਲਾ ਰਹੇ ਸੀ, ਉਹਨਾਂ ਨੇ ਨਹੀਂ ਦੱਸਿਆ ਵੀ ਇਹ ਸਾਤੋਂ ਜਿਹੜੀ ਇਹ ਡੋਜ਼ ਆ ਉਹ ਗਲਤ ਦੇ ਹੋ ਗਈ ਹੈਗੀ ਆ। ਜੀ, ਜੀ। ਅਗਲੀ ਗੱਲ ਕਰਦੇ ਜਾਈਏ, ਜੌਨ ਡੀਰ ਐਂਡ ਕੰਪਨੀ ਜਿਹੜੀ ਆ ਤੇ ਨਾਲ ਉਹਨਾਂ ਤੇ ਜਿਹੜੇ ਯੂਨਾਈਟਿਡ ਆਟੋ ਵਰਕਰਸ ਦੀ ਜਿਹੜੀ ਯੂਨੀਅਨ ਆ, ਉਹਨਾਂ ਦੇ ਦਰਮਿਆਨ ਸਮਝੌਤਾ ਕਹਿੰਦੇ ਆ ਹੋ ਗਿਆ ਹੈ। ਨਵਾਂ ਕੰਟਰੈਕਟ ਦੇ ਲਈ ਜਿਹੜੀ ਇਹ ਯੂਨੀਅਨ ਆ ਉਸਨੇ ਪ੍ਰਵਾਨਗੀ ਦੇ ਦਿੱਤੀ ਆ। ਇਸ ਸਮਝੌਤੇ ਦੇ ਤਹਿਤ 10% ਜਿਹੜੀ ਰੇਜ਼ ਆ ਉਹ ਤੁਰੰਤ ਜਿਹੜੀ ਉਹ ਮਿਲੇਗੀ, ਤੇ 1 ਮਹੀਨੇ ਤੋਂ ਚੱਲਦੀ ਆ ਰਹੀ ਜਿਹੜੀ ਸਟ੍ਰਾਈਕ ਆ, ਜਿਸ ਦੇ ਵਿੱਚ 10,000 ਤੋਂ ਵੱਧ EMPLOYEES ਨੇ ਹਿੱਸਾ ਲਿਆ ਸੀਗਾ, ਉਹ ਹੁਣ ਸਮਾਪਤ ਹੋਵੇਗੀ। ਯੂਨਾਈਟਿਡ ਆਟੋ ਵਰਕਰ ਦੀ ਯੂਨੀਅਨ ਨੇ ਕਿਹਾ ਵੀ 61% ਜਿਹੜੇ ਮੈਂਬਰਸ ਆ ਉਹਨਾਂ ਨੇ ਇਸ ਨਵੀਂ ਡੀਲ ਦੇ ਉੱਤੇ ਜਿਹੜੀ ਆ ਉਹ ਹਰੀ ਸਿਆਹੀ ਜਿਹੜੀ ਉਹ ਲਾਈ ਹੈਗੀ ਆ। ਕਹਿੰਦੇ ਵੀ ਤੀਜੀ ਵੋਟ ਜਿਹੜੀ ਆ ਇਹਨਾਂ ਦੀ ਇਸ ਬਾਬਤ ਹੋਈ ਸੀ। ਇਸ ਤੋਂ ਪਹਿਲਾਂ ਜਿਹੜੀਆਂ ਆਫਰਸ ਆਈਆਂ ਸੀ, ਉਸ ਨੂੰ ਜਿਹੜੇ ਵਰਕਰਸ ਆ ਇਹਨਾਂ ਯੂਨੀਅਨ ਨੇ ਰਿਜੈਕਟ ਕਰ ਦਿੱਤਾ ਸੀਗਾ। ਇਹ ਜਿਹੜਾ ਕੰਟਰੈਕਟ ਆ 12 ਪਲਾਂਟ ਜਿਹੜੇ ਆਇਓਵਾ, ਇਲੀਨੋਇਸ, ਕੈਂਸਸ, ਮੋਲੀਨ ਤੇ ਹੋਰ ਜਿਹੜੀ ਇਲੀਨੋਇਸ ਬੇਸਡ ਦੀ ਜਿਹੜੀ ਜੌਨ ਡੀਅਰ ਦੀ ਇਹ ਕੰਪਨੀ ਆ, ਉਹਨਾਂ ਦੇ ਨਾਲ ਜਿਹੜੇ ਇਹ ਹੋਣਗੇ। ਸੋ ਹੁਣ ਕਹਿੰਦੇ ਆ ਵੀ ਵਾਪਸ ਮੁੜ ਇਸ ਦੇ ਉੱਤੇ ਕੰਮ ਜਿਹੜੇ ਉਹ ਆਉਣਗੇ। ਵਰਕਰਸ ਕਹਿੰਦੇ ਆ ਵੀ ਹੋਲਡ ਆਊਟ ਕਰ ਰਹੇ ਸੀਗੇ, ਕੰਮ ਤੋਂ ਬਾਹਰ ਸੀਗੇ, ਕੰਮ ਦੇ ਉੱਤੇ ਨਹੀਂ ਸੀ ਜਾ ਰਹੇ, ਸਟ੍ਰਾਈਕ ਜਿਹੜੀ ਉਹ ਕਰ ਰਹੇ ਸੀਗੇ ਡੀਲ ਕੰਪਨੀ ਦੀ। ਤੇ ਇਹ ਕਹਿੰਦੇ ਆ ਵੀ ਪ੍ਰੋਡਕਟ ਇਹ ਕੀਤਾ ਗਿਆ ਸੀਗਾ ਵੀ ਜਿਹੜਾ ਐਨੂਅਲ ਪ੍ਰੋਫਿਟ ਜਿਹੜਾ ਆ ਉਹ ਤਕਰੀਬਨ $6 ਬਿਲੀਅਨ ਦਾ ਇਹਨਾਂ ਨੂੰ ਜਿਹੜਾ ਉਹ ਹੋਇਆ ਸੀ ਪਿਛਲੇ ਮਹੀਨੇ ਤੋਂ ਬਾਅਦ ਦੇ ਵਿੱਚ। ਸੋ ਪਹਿਲੀ ਆਫਰ ਜਿਹੜੀ ਆ ਇਹਨਾਂ ਨੇ ਉਦੋਂ ਰਿਜੈਕਟ ਕਰ ਦਿੱਤੀ ਸੀਗੀ। ਸੋ ਆਪਾਂ ਇਸ ਟਾਈਮ ਹਰਜੋਤ ਸਿੰਘ ਜੀ ਦੇਖ ਰਹੇ ਹਾਂ ਵੀ ਚੌਂ ਚੁਫੇਰੇ ਜਿਹੜੇ ਖਾਸ ਕਰਕੇ ਕਾਮੇ ਆ, ਉਹ ਵੱਧ ਤਨਖਾਹਾਂ ਦੇ ਲਈ, ਲਿਵੇਬਲ ਵੇਜਿਸ ਦੇ ਲਈ ਜਿਹੜੀ ਆ ਲੜਾਈ ਆ ਉਹ ਚੌਂ ਚੁਫੇਰੇ ਜਿਹੜੀ ਉਹ ਚੱਲ ਰਹੀ ਹੈਗੀ ਆ। ਇਸੇ ਤਰੀਕੇ ਦੇ ਨਾਲ ਜਿਹੜੀ ਕੈਲੋਗ ਸੀਰੀਅਲ ਕੰਪਨੀ ਹੈਗੀ ਆ, ਉਹਨਾਂ ਦੇ ਵਰਕਰ ਵੀ ਜਿਹੜੇ ਲਾਸਟ ਮਹੀਨੇ ਤੋਂ ਜਿਹੜੇ ਉਹ ਸਟ੍ਰਾਈਕ ਦੇ ਉੱਤੇ ਹੈਗੇ ਆ। ਇਹਨਾਂ ਦੇ 4 ਸੀਰੀਅਲ ਪਲਾਂਟ ਹੈਗੇ ਨੇ ਅਮਰੀਕਾ ਦੇ ਵਿੱਚ। ਜੀ, ਅਗਲੀ ਖਬਰ ਆਪਾਂ ਪਿਛਲੇ ਦਿਨਾਂ 'ਚ ਵੀ ਸਾਂਝੀ ਕੀਤੀ ਸੀ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਅੱਜ ਖੁਦ ਅਨਾਊਂਸ ਕਰਤਾ। ਪਹਿਲਾਂ ਉਹਨਾਂ ਦੇ ਐਡਮਿਨਿਸਟ੍ਰੇਸ਼ਨ ਵੱਲੋਂ ਕਿਹਾ ਜਾ ਰਿਹਾ ਸੀ ਵੀ US ਜਿਹੜਾ ਆ ਉਹ ਡਿਪਲੋਮੈਟਿਕ ਬਾਈਕਾਟ ਕਰਨ ਜਾ ਰਿਹਾ ਆ। ਬੀਜਿੰਗ ਚਾਈਨਾ ਦੇ ਵਿੱਚ ਜਿਹੜੀਆਂ ਵਿੰਟਰ ਓਲੰਪਿਕਸ ਹੋਣ ਜਾ ਰਹੀਆਂ ਸਨ 2022 ਦੇ ਵਿੱਚ। ਮੇਨ ਇਸ਼ੂ ਜਿਹੜਾ USA ਨੇ ਇਹੀ ਦੱਸਿਆ ਵੀ ਚਾਈਨਾ ਦਾ ਜਿਹੜਾ ਟਰੀਟਮੈਂਟ ਹੈਗਾ ਆ ਉਈਗਰ ਮੁਸਲਿਮਸ ਦਾ ਤੇ ਹੋਰ ਮਿਨੋਰਟੀ ਦਾ, ਉਹ ਬੜਾ ਮਾੜਾ ਹੈਗਾ ਆ। ਇਸ ਡਿਪਲੋਮੈਟਿਕ ਬਾਈਕਾਟ ਦੇ ਅੰਡਰ ਜਿਹੜੇ ਅਮਰੀਕਨ ਐਥਲੀਟਸ ਆ ਉਹ ਬਿਲਕੁਲ ਗੇਮਾਂ ਦੇ ਵਿੱਚ ਜਿਹੜਾ ਆ ਹਿੱਸਾ ਲੈਣਗੇ, ਪਰ US ਦਾ ਕੋਈ ਵੀ ਆਫੀਸ਼ੀਅਲ ਜਿਹੜਾ ਆ ਉਹ ਅਟੈਂਡ ਨਹੀਂ ਕਰੂਗਾ। ਹਿਊਮਨ ਰਾਈਟਸ ਐਕਟਿਵਿਸਟ ਨੇ ਇਹ ਕਿਹਾ ਵੀ ਇਹ ਇੱਕ ਵਧੀਆ ਸਟੈਪ ਜਿਹੜਾ ਅਮਰੀਕਾ ਵੱਲੋਂ ਲਿਆ ਗਿਆ ਆ। ਅਸਲ ਵਿੱਚ ਕਹਿੰਦੇ ਚਾਈਨਾ ਵਿੱਚ ਜਿਹੜਾ ਆ ਬਹੁਤ ਜ਼ਿਆਦਾ ਮਿਨੋਰਟੀ ਦਾ ਜੈਨੋਸਾਈਡ ਹੋ ਰਿਹਾ ਆ, ਤੇ ਇਹਨਾਂ ਗੇਮਸ ਦਾ ਨਾਂ ਵੀ ਜਿਹੜਾ ਆ ਜੈਨੋਸਾਈਡ ਗੇਮਸ ਰੱਖਣਾ ਚਾਹੀਦਾ ਆ। ਜੀ, ਇੱਦਾਂ ਦਾ ਹਰਜੋਤ ਸਿੰਘ ਜੀ, ਇੱਕ ਮਿਡਲ ਈਸਟ ਦੇ ਵਿੱਚ ਫੁੱਟਬਾਲ ਦਾ, ਸੌਕਰ ਦਾ ਜਿਹੜਾ ਵਰਲਡ ਕੱਪ ਉਹ ਆ ਰਿਹਾ ਆ, ਉਸ ਨੂੰ ਲੈ ਕੇ ਤਾਂ ਆਲਰੇਡੀ ਬਹੁਤ ਜ਼ਿਆਦਾ ਵਿਵਾਦ ਜਿਹੜੇ ਉਹ ਬਣੇ ਹੋਏ ਆ। ਕਹਿੰਦੇ ਵੀ ਜਿਹੜੇ ਇਹਨਾਂ ਨੇ ਉੱਥੇ ਸੌਕਰ ਦੇ ਵੱਡੇ ਵੱਡੇ ਸਟੇਡੀਅਮ ਬਣਾਏ ਆ, ਉਸ ਦੇ ਵਿੱਚ ਗਰੀਬ ਮਜ਼ਦੂਰਾਂ ਦਾ, ਜਿਨ੍ਹਾਂ ਨੂੰ ਇੰਨੀ ਜ਼ਿਆਦਾ ਅਤਿਹ ਜਿਹੜੀ ਗਰਮੀ ਆ ਉਸ ਦੇ ਵਿੱਚ ਕੰਮ ਕਰਵਾਇਆ ਗਿਆ, ਕਈ ਮੌਤਾਂ ਜਿਹੜੀਆਂ ਖੂਨ ਦੇ ਨਾਲ ਹੀ ਇੱਕ ਹਿਸਾਬ ਦੇ ਨਾਲ ਬਣਿਆ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਗੱਲ ਕਰਦੇ ਜਾਈਏ, ਬਾਈਡਨ ਐਡਮਿਨਿਸਟ੍ਰੇਸ਼ਨ ਕਹਿੰਦੇ ਆ ਬਿਲੀਅਨਸ ਆਫ ਡਾਲਰ ਇਨਵੈਸਟ ਕਰਨ ਜਾ ਰਹੀ ਆ ਕਰੋਨਾ ਵਾਇਰਸ ਦੀ ਵੈਕਸੀਨ ਮੈਨੂਫੈਕਚਰਿੰਗ ਆ ਉਸ ਦੇ ਵਿੱਚ, ਤਾਂ ਜੋ ਦੁਨੀਆ ਭਰ ਦੇ ਵਿੱਚ ਕਹਿੰਦੇ ਆ ਵੀ ਜਿਹੜੀਆਂ ਵੈਕਸੀਨਸ ਆ ਉਹ ਮੁਹੱਈਆ ਕਰਵਾਈਆਂ ਜਾ ਸਕਣ। 1 ਬਿਲੀਅਨ ਡੋਜ਼ਿਸ ਹਰ ਸਾਲ ਜਿਹੜੀਆਂ ਪ੍ਰੋਡਿਊਸ ਕਰਨ ਦੇ ਲਈ ਇਨਵੈਸਟਮੈਂਟ ਜਿਹੜੀ ਆ ਵਾਈਟ ਹਾਊਸ ਦੁਆਰਾ ਕੀਤੀ ਜਾਵੇਗੀ। ਜਿਹੜੀਆਂ mRNA ਵੈਕਸੀਨਸ ਫਾਈਜ਼ਰ ਤੇ ਮੋਡਰਨਾ ਜਿਸ ਹਿਸਾਬ ਦੇ ਨਾਲ ਬਣੀਆਂ ਆ, ਉਸ ਦੇ ਲਈ ਕਹਿੰਦੇ ਵੀ ਕੈਪੈਸਿਟੀ ਨੂੰ ਹੋਰ ਵਧਾਉਣ ਦੇ ਲਈ ਸਟਾਫ ਤੇ ਟ੍ਰੇਨਿੰਗ
ਵੀ ਇਹਨਾਂ ਇਨਵੈਸਟਮੈਂਟ ਦੇ ਜ਼ਰੀਏ ਮੁਹੱਈਆ ਜਿਹੜੀ ਉਹ ਕੀਤੀ ਜਾਵੇਗੀ। ਤੇ ਚਲੋ ਚੰਗੀ ਗੱਲ ਆ ਇਹ ਚੀਜ਼ ਕਰ ਰਹੇ ਆ, ਪਰ ਨਾਲ ਦੇ ਨਾਲ ਜੇ ਇੰਨੇ ਇਨਵੈਸਟਮੈਂਟ ਇਹ ਕਰ ਰਹੇ ਆ, ਬਾਕੀ ਜਿਹੜੀਆਂ ਹੋਰ ਮੈਨੂਫੈਕਚਰਿੰਗ ਬਾਹਰ ਭੱਜੀਆਂ ਜਾਂਦੀਆਂ ਆ, ਹੋਰ ਜਿਹੜੀਆਂ ਚੀਜ਼ਾਂ ਉੱਧਰ ਨੂੰ ਜਾ ਰਹੀਆਂ ਆ, ਉਸ ਦੇ ਵੱਲ ਨੂੰ ਵੀ ਜਿਹੜੀ ਆ ਇਸ ਪ੍ਰਸ਼ਾਸਨ ਨੂੰ ਸੋਚਣ ਦੀ ਜ਼ਰੂਰਤ ਆ ਵੀ ਉਹਨਾਂ ਨੂੰ ਇੱਥੇ ਕਿੱਦਾਂ ਜਿਹੜਾ ਉਹ ਰੱਖਿਆ ਜਾ ਸਕਦਾ ਆ। ਨੋ ਡਾਊਟ ਜਿਹੜਾ ਕੋਵਿਡ ਦੇ ਕਰਕੇ ਦੁਨੀਆ ਭਰ ਦੇ ਵਿੱਚ ਬਹੁਤ ਜਿਹੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਲੋਕਾਂ ਦੀ ਸਿਹਤ ਨੂੰ ਲੈ ਕੇ ਵੀ ਇਹ ਚੀਜ਼ਾਂ ਜ਼ਰੂਰੀ ਆ, ਇਹ ਵੀ ਕਰੋ, ਪਰ ਨਾਲ ਦੇ ਨਾਲ ਉਸ ਚੀਜ਼ਾਂ ਦੇ ਉੱਤੇ ਵੀ ਜਿਹੜਾ ਨਜ਼ਰ ਇਹਨਾਂ ਨੂੰ ਰੱਖਣੀ ਚਾਹੀਦੀ ਆ। ਜੀ। ਅਗਲੀ ਖਬਰ CVS ਜਿਹੜੇ ਸਟੋਰ ਹੈਗੇ ਆ ਉਹਦੇ ਸੰਬੰਧ ਦੇ ਵਿੱਚ ਆ। 900 ਦੇ ਕਰੀਬ ਜਿਹੜੇ ਸਟੋਰ ਆ CVS ਕੰਪਨੀ ਉਹ ਸ਼ਟ ਡਾਊਨ ਕਰਨ ਜਾ ਰਹੀ ਆ ਆਉਣ ਵਾਲੇ 3 ਸਾਲਾਂ ਦੇ ਵਿੱਚ। ਟੋਟਲ ਜਿਹੜੇ CVS ਦੇ ਸਟੋਰ ਆ ਉਹ 10,000 ਦੇ ਕਰੀਬ ਹੈਗੇ ਆ, 10,000 ਲੋਕੇਸ਼ਨਸ ਆ। ਕਹਿੰਦੇ ਪਈ ਕੰਜ਼ਿਊਮਰ ਦਾ ਜਿਹੜਾ ਬਾਇੰਗ ਪੈਟਰਨ ਆ, ਜਿਹੜੇ ਲੋਕ ਆ ਉਹ ਜਿਹੜੇ ਸਮਾਨ ਖਰੀਦਦੇ ਆ ਉਹ ਹੁਣ ਟੋਟਲੀ ਕਿੱਦਾਂ ਖਰੀਦਦੇ ਆ ਉਹ ਡਿਫਰੈਂਟ ਹੁੰਦਾ ਜਾ ਰਿਹਾ ਆ। ਆਪਾਂ ਦੇਖਦੇ ਹਾਂ ਵੀ ਔਨਲਾਈਨ ਸ਼ਾਪਿੰਗ ਬਹੁਤ ਜ਼ਿਆਦਾ ਵੱਧ ਗਈ ਆ ਅਤੇ ਸਟੋਰਾਂ ਦੇ ਵਿੱਚ ਕੋਈ ਜਾਣਾ ਨਹੀਂ ਚਾਹੁੰਦਾ। ਸੋ ਇਹਦੇ ਨਾਲ ਕੀ ਹੋਊਗਾ ਵੀ ਜਿਹੜੀਆਂ ਲੋ ਪੇਇੰਗ ਜੋਬ ਆ ਉਹ ਬਹੁਤ ਜ਼ਿਆਦਾ ਜਾਊਗੀਆਂ। ਹੁਣ ਤੁਸੀਂ ਦੇਖੋ ਵੀ ਜੇ 900 ਸਟੋਰ ਘੱਟੋ ਘੱਟ ਉਹਨਾਂ ਦੇ 35 40 50 ਇੰਪਲਾਈ ਤਾਂ ਇੱਕ ਸਟੋਰ 'ਚ ਹੁੰਦੇ ਹੀ ਹੋਊਗੇ। ਸੋ ਕਿੰਨੀਆਂ ਜੋਬਸ ਵੀ ਇਹ ਜਾਣਗੀਆਂ। ਸੋ ਬਾਕੀ ਜਿਹੜੀਆਂ ਇਹਨਾਂ ਨੇ ਕਮਰਸ਼ੀਅਲ ਬਿਲਡਿੰਗਸ ਕਿੰਨੀ ਜਗ੍ਹਾ 'ਤੇ ਲੀਜ਼ 'ਤੇ ਲਈਆਂ ਆ, ਬਾਈ ਕੀਤੀਆਂ ਆ, ਉਹਨਾਂ ਦਾ ਵੀ ਜਿਹੜਾ ਆ ਪ੍ਰਾਈਸ ਦੇ ਉੱਤੇ ਬਹੁਤ ਜ਼ਿਆਦਾ ਅਸਰ ਪਊਗਾ। ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਹੈਗਾ ਤੇ ਜੋਬਲੈਸ ਕਲੇਮਸ ਡਾਟਾ ਜਿਹੜਾ ਅੱਜ ਆਇਆ ਸੀਗਾ, ਜੋਬਲੈਸ ਕਲੇਮਸ ਅੱਗੇ ਦੇ ਨਾਲੋਂ ਕਹਿੰਦੇ ਆ ਵੀ ਉਹ ਵਧੇ ਹੈਗੇ ਆ, ਪਿਛਲੇ ਮਹੀਨੇ ਦੇ ਮੁਕਾਬਲੇ ਤਕਰੀਬਨ 8,000 ਵੱਧ ਆਏ ਆ। 2,68,000 ਨਵੇਂ ਜਿਹੜੇ ਆ ਜੋਬਲੈਸ ਕਲੇਮਸ ਆਏ ਆ ਤੇ ਐਕਸਪੈਕਟੇਸ਼ਨ 2,60,000 ਦੀਆਂ ਜਿਹੜੀਆਂ ਉਹ ਸੀਗੀਆਂ। ਸੋ ਉਹਦੇ ਕਰਕੇ ਕਹਿੰਦੇ S&P ਦੇ ਵਿੱਚ ਵੀ ਅੱਜ ਥੋੜ੍ਹਾ ਜਿਹੜਾ ਆ ਉਤਾਰ ਦੇਖਣ ਨੂੰ ਮਿਲਿਆ ਸੀਗਾ। ਸੋ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਦੱਸਦੇ ਜਾਈਏ, ਆਉਂਦੇ ਐਤਵਾਰ ਤੋਂ ਆਰਟਿਸਟ ਸੁਖਪ੍ਰੀਤ ਹੁਣਾਂ ਦੀ ਜਿਹੜੀ ਇੱਥੇ ਕਲਾ ਪ੍ਰਦਰਸ਼ਨੀ ਪੰਜਾਬੀ ਕਲਚਰਲ ਸੈਂਟਰ, ਪੰਜਾਬੀ ਰੇਡੀਓ USA ਫਰੈਜ਼ਨੋ ਕੰਪਲੈਕਸ, ਉਸ ਦੇ ਵਿੱਚ ਜਿਹੜੀ ਉਹ ਹੋਵੇਗੀ 21 ਨਵੰਬਰ ਤੋਂ 27 ਨਵੰਬਰ ਤੱਕ, 2125 ਨਾਰਥ ਬਾਰਟਨ ਐਵੀਨਿਊ। ਇਹਨਾਂ ਦੀਆਂ ਬਹੁਤ ਸਾਰੀਆਂ ਜਿਹੜੀਆਂ ਆਰਟ ਆ, ਜਿਹੜੀਆਂ ਚਿੱਤਰ ਆ, ਉਹ ਬਹੁਤ ਮਸ਼ਹੂਰ ਨੇ, ਜਿਨ੍ਹਾਂ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਦਰਬਾਰ ਆ ਉਹ ਵੀ ਆ। ਜਿਹੜੇ ਪੇਂਡੂ ਸੱਭਿਆਚਾਰਕ ਜਿਹੜੀਆਂ ਤਸਵੀਰਾਂ ਬੱਚਿਆਂ ਦੇ ਖੇਡਣ ਵਾਲੀਆਂ, ਬਹੁਤ ਸਾਰੀਆਂ ਉਹ ਜਿਹੜੀਆਂ ਤਸਵੀਰਾਂ ਉਹ ਇਹਨਾਂ ਦੀਆਂ ਹੀ ਉਕਰੀਆਂ ਹੈਗੀਆਂ। ਸੋ ਉਹ ਤੁਸੀਂ ਆ ਕੇ ਜਿਹੜੀ ਇਸ ਕਲਾ ਪ੍ਰਦਰਸ਼ਨੀ ਦੇ ਵਿੱਚ ਦੇਖ ਸਕਦੇ ਆ। 21 ਤੋਂ 27 ਜਿਹੜੇ ਆ ਨਵੰਬਰ ਤੱਕ ਪੰਜਾਬੀ ਰੇਡੀਓ USA ਦੇ ਜਿਹੜਾ ਇਸ ਕੰਪਲੈਕਸ ਦੇ ਵਿੱਚ ਪੰਜਾਬੀ ਕਲਚਰ ਸੈਂਟਰ 'ਚ, ਜਿੱਥੇ ਪਰਮ ਸਿੰਘ ਹੁਣਾਂ ਦੀ ਪਹਿਲੋਂ ਜਿਹੜੀ ਪੇਂਟਿੰਗ ਪ੍ਰਦਰਸ਼ਨੀ ਲੱਗੀ ਸੀਗੀ। ਤੇ ਹੁਣ ਮਾਰਕੀਟਸ ਦੇ ਉੱਤੇ ਹਰਜੋਤ ਸਿੰਘ ਜੀ ਉਹ ਵੀ ਦੱਸਦੇ ਜਾਈਏ। ਡਾਓ ਜੋਨਸ ਦੇ ਵਿੱਚ ਅੱਜ 60 ਪੁਆਇੰਟਾਂ ਦੀ ਗਿਰਾਵਟ ਤੋਂ ਬਾਅਦ 'ਚ 35,871 ਤੇ ਬੰਦ ਹੋਇਆ। S&P 16 ਪੁਆਇੰਟ ਵੱਧ ਕੇ 4754 ਦੇ 4705 ਦੇ ਉੱਤੇ ਬੰਦ ਹੋਇਆ। ਨੈਸਡੈਕ ਜਿਹੜਾ 72 ਪੁਆਇੰਟ ਵੱਧ ਕੇ ਅੱਜ 15,994 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $1,863 ਪ੍ਰਤੀ ਆਉਂਸ, 10 ਈਅਰ ਯੀਲਡ 1.599% ਤੇ ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਅੱਜ 56,735 ਤੇ ਰਿਹਾ। ਜੀ ਬਿਲਕੁਲ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 26 ਪੈਸੇ ਦੇ ਬਰਾਬਰ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 26 ਸੈਂਟ ਦੇ ਬਰਾਬਰ ਰਹੀ ਆ। ਇੱਕ ਵਾਰੀ ਫੇਰ ਜਿੰਨੇ ਵੀ ਸਾਡੇ ਸਰੋਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ। ਕੱਲ੍ਹ ਤੋਂ ਹੀ ਪਾਕਿਸਤਾਨ ਤੋਂ ਹੀ ਨਨਕਾਣਾ ਸਾਹਿਬ ਤੋਂ ਤੁਹਾਨੂੰ ਜਿਹੜੀ ਕਵਰੇਜ ਆ ਉਹ ਜਿੰਨੇ ਵੀ ਸਾਡੇ ਟਰੈਸਟਰੀਅਲ AM ਸਟੇਸ਼ਨ ਆ, FM ਸਟੇਸ਼ਨ, ਸਾਰਿਆਂ 'ਤੇ ਨਾਲ ਦੀ ਨਾਲ YouTube ਤੇ Facebook ਦੇ ਉੱਤੇ ਸੁਣਾ ਵੀ ਰਹੇ ਆ, ਦਿਖਾ ਵੀ ਰਹੇ ਆ। ਅਤੇ ਕੱਲ੍ਹ ਤੱਕ ਬਿਲਕੁਲ ਇਸੇ ਤਰ੍ਹਾਂ ਜਿਹੜੀ ਇਹ ਸੇਵਾ ਚੱਲਦੀ ਰਹੂਗੀ। ਸਾਡੇ ਜਿਹੜੇ ਟੀਮ ਮੈਂਬਰ ਮਸੂਦ ਮੱਲੀ ਉਹ ਬਿਲਕੁਲ ਉੱਥੇ ਪਹੁੰਚੇ ਹੋ, ਲਗਾਤਾਰ ਬਹੁਤ ਮਿਹਨਤ ਕਰਕੇ ਉਹ ਜਿਹੜਾ ਆ ਤੁਹਾਡੇ ਤੱਕ ਜਿਹੜੇ ਸਾਰੇ ਪ੍ਰੋਗਰਾਮ ਆ ਉਹ ਪਹੁੰਚਾ ਰਹੇ ਆ। ਜੀ, ਤੇ ਆਪਾਂ ਇਹ ਜ਼ਰੂਰ ਦੱਸਦੇ ਜਾਈਏ, ਤੁਸੀਂ ਲਗਾਤਾਰ YouTube Facebook ਦੇ ਉੱਤੇ ਜਿਹੜੇ ਲਾਈਵ ਕਵਰੇਜ ਆ ਉਸ ਨੂੰ ਤੁਸੀਂ ਦੇਖ ਸਕਦੇ ਹੈਗੇ। ਉੱਥੋਂ ਦੇ ਕੀਰਤਨ ਪ੍ਰਵਾਹ ਜਿਹੜੇ ਆ ਉਹ ਚੱਲਣਗੇ। ਤੇ ਹੁਣ ਆ ਖਬਰਾਂ ਤੋਂ ਬਾਅਦ ਦੇ ਵਿੱਚ ਜਦੋਂ ਆਪਾਂ ਜੁੜਨਾ ਹੈਗਾ ਸ਼ਾਮ ਦੇ ਦੀਵਾਨਾਂ ਦੇ ਲਈ, ਉਹ ਆਪਾਂ ਸਿੱਧਾ ਉੱਥੇ ਹੀ ਜਿਹੜਾ ਹੁਣ ਆਪਾਂ ਜੁੜਾਂਗੇ ਗੁਰਦੁਆਰਾ ਸਾਹਿਬ ਜਨਮ ਅਸਥਾਨ ਨਨਕਾਣਾ ਸਾਹਿਬ ਪਾਕਿਸਤਾਨ ਤੋਂ, ਜਿੱਥੋਂ ਆਪਾਂ ਰਹਿਰਾਸ ਸਾਹਿਬ ਜੀ ਦੇ ਪਾਠ, ਫਿਰ ਉਸ ਤੋਂ ਬਾਅਦ 'ਚ ਕੀਰਤਨ ਕਥਾ ਦੇ ਜਿਹੜੇ ਸਮਾਗਮ ਚੱਲ ਰਹੇ ਆ ਉਹ ਵੀ ਆਪਾਂ ਤੁਹਾਡੇ ਲਈ ਉੱਥੋਂ ਪੇਸ਼ ਕਰਾਂਗੇ। ਹੁਣ ਇਜਾਜ਼ਤ ਲੈਂਦੇ ਹਾਂ ਜੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ।
ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। USA